अस्सलाम वालेकुम लो जी यारो बेलियो मित्रों सज्जनों ते सहेलियों ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ। ਲੋ ਜੀ ਸੀਰੀਅਸ ਪੋਲਿਟਿਕਸ ਦੇ ਵਿੱਚ ਜਿੰਨੇ ਇਸ਼ੂ ਨੇ ਉਹਦੇ 'ਚ ਮੈਂ ਤਕਰੀਬਨ ਬਲੋਚਿਸਤਾਨ ਤੋਂ ਲੈ ਕੇ ਤੇ ਕਸ਼ਮੀਰ ਤੱਕ ਮੰਜੀ ਠੋਕ ਛੱਡੀਏ। ਉਰਦੂ ਵੀਲੌਗ ਐਸ ਅਹਿਮਦ ਉਰਦੂ ਤੇ ਵੀਲੌਗ ਪਿਆ ਉਹ ਮੰਜੀ ਠੁਕਦੀ ਤੁਸੀਂ ਉੱਥੇ ਜਾ ਕੇ ਦੇਖ ਲਓ। ਸੀਰੀਅਸ ਇਸ਼ੂ ਤੇ ਥੋੜ੍ਹੇ ਜਿਹੇ लेकिन बहुत सारे ऐसे सोशल इशूज़ ने जिन्हां ते गल करनी भी जरूरी आ। हाँ जी, और ਉਹਦੇ ਵਿੱਚ ਸਭ ਤੋਂ ਪਹਿਲਾ ਇਸ਼ੂ ਜਿਹੜਾ ਉਹ ਆ ਜੀ ਆ ਸੁਨੀਲ ਮੱਝ ਜਿਹੜਾ ਵਾ ਹਾਂ ਮੰਝ ਪਤਾ ਨਹੀਂ ਮੱਝ ਹੀ ਆ। ਬਾਬਾ ਜੀ ਕਹਿੰਦੇ ਗੁੱਜਰ ਨੇ। ਮੈਂ ਕਿਹਾ ਨਹੀਂ ਗੁੱਜਰ ਨਹੀਂ। ਬਾਬਾ ਜੀ ਕਹਿੰਦੇ ਫਿਰ ਮੱਝਾਂ ਕਾਹਤੇ ਰੱਖੀਆਂ ਨੇ। ਮੈਂ ਕਿਹਾ ਨਹੀਂ ਉਹਦਾ ਨਾਮ ਮੱਝ ਆ। ਬਾਬਾ ਜੀ ਕਹਿੰਦੇ ਮੱਝ ਆ ਦੁੱਧ ਵੀ ਦਿੰਦੀ। ਮੈਂ ਕਿਹਾ ਨਹੀਂ ਯਾਰ ਉਹ ਸੁਨੀਲ। ਬਾਬਾ ਜੀ ਕਹਿੰਦੇ ਸੁਨੀਲ ਆ ਕਿਹੜਾ ਮੇਰਾ ਮਤਲਬ ਸੁਨੀਲ ਸੇਠੀ ਆ। ਮੈਂ ਕਿਹਾ ਨਹੀਂ ਯਾਰ ਆ ਪਾਕਿਸਤਾਨੀ ਸੁਨੀਲ ਆ। ਹਾਂ ਨਾਲ ਮੱਝ ਵੀ ਆ। ਇਹ ਮੈਂ ਸ਼ਾਇਦ ਬਚਪਨ 'ਚ ਇਹਨੇ ਮੱਝ ਰੱਖੀ ਹੋਣੀ ਆ। ਮੱਝ ਨਾਲ ਇਹਨੂੰ ਹੋ ਗਿਆ ਬਹੁਤ ਪਿਆਰ ਅਤੇ ਉਹ ਫਿਰ ਇਹਦਾ ਨਾਂ ਹੀ ਪੈ ਗਿਆ ਸੁਨੀਲ ਮੱਝ। ਮੱਝ ਹੀ ਹੈ ਯਾਰ। ਉਹ ਹੋਇਆ ਕਿ ਜਨਾਬ ਹੁਣ ਉਹ ਬੜੇ ਚਰਚੇ ਆ ਜਨਾਬ ਕਿ ਉਹਨੇ ਆਫਰ ਇੱਕ ਲਾਈ ਆ। ਤੁਹਾਨੂੰ ਪਤਾ ਸੁਨੀਲ ਮੱਝ ਜਿਹੜਾ ਉਹ ਮੱਝਾਂ ਦਾ ਮੇਰਾ ਮਤਲਬ ਕਿ ਗੱਡੀਆਂ ਦਾ ਕਾਰੋਬਾਰ ਕਰਦਾ। ਮੱਝਾਂ ਹੀ ਹੋ ਗਈਆਂ ਮੱਝਾਂ ਗੱਡੀਆਂ ਇੱਕੋ ਭਾਅ ਅੱਜ ਕੱਲ੍ਹ ਸਭ ਕੁਛ ਮਿਲਦਾ। ਉਹ ਗੱਡੀਆਂ ਗੁੱਡੀਆਂ ਦਾ ਕੰਮ ਕਰਦਾ ਕੋਈ ਹਿਸਾਬ ਕਿਤਾਬ ਲਾਉਂਦਾ ਉੱਥੇ ਆਪਣਾ ਬੜੀਆਂ ਮਹਿੰਗੀਆਂ ਗੱਡੀਆਂ ਇਹ ਉਹ ਬੜੀ ਸ਼ੋਸ਼ਾ ਦਿਖਾਉਂਦਾ। ਅਤੇ ਉਹ ਜਨਾਬ ਇੱਕ ਦੋ ਵਾਰੀ ਇਹ ਆਪਣਾ ਕੰਪਨੀ ਦੇ ਹੱਥੇ ਵੀ ਚੜ੍ਹ ਕੇ ਤਾਂ ਫਜ਼ੂਲ ਬਕਵਾਸ ਕਰਨ ਦੀ ਕੋਸ਼ਿਸ਼ ਕੀਤੀ ਇਹਨੇ ਇਮਰਾਨ ਖਾਨ ਦੇ ਖਿਲਾਫ। ਲੇਕਿਨ ਆ ਕਿ ਆਪਣਾ ਹੈ ਕੰਪਨੀ ਦਾ ਹੀ ਆਦਮੀ ਹੈ ਅਤੇ ਤੁਹਾਨੂੰ ਪਤਾ ਕੰਪਨੀ ਦੇ ਬਗੈਰ ਉੱਥੇ ਬੰਦਾ ਕੋਈ ਕੰਮ ਕਰ ਹੀ ਨਹੀਂ ਸਕਦਾ। ਬਾਬੇ ਕਹਿੰਦੇ ਹਾਂ ਬੰਦਾ ਅੱਜ ਕੱਲ੍ਹ ਉੱਥੇ ਵਿਆਹ ਵੀ ਕੰਪਨੀ ਦੀ ਇਜਾਜ਼ਤ ਤੋਂ ਬਗੈਰ ਨਹੀਂ ਕਰ ਸਕਦਾ। ਮੈਂ ਕਹਿੰਦਾ ਨਹੀਂ ਵਿਆਹ ਤਾਂ ਕਰ ਸਕਦਾ। ਬਾਬੇ ਕਹਿੰਦੇ ਨਹੀਂ ਕਰ ਸਕਦਾ ਭਾਈ ਤਲਾਕ ਕਰਵਾ ਦਿੰਦੇ ਆ ਜਾਂ ਵਿਆਹ ਹੋਣ ਤੋਂ ਪਹਿਲੇ ਕੋਈ ਹੋਰ ਗੇਮ ਪਵਾ ਦਿੰਦੇ ਨੇ। ਨਹੀਂ ਬਾਬੇ ਕਹਿੰਦੇ ਇਜਾਜ਼ਤ ਲੈਣੀ ਜ਼ਰੂਰੀ ਆ ਅਤੇ ਉਹ ਤਾਂ ਮੈਂ ਮਤਲਬ ਵਿਆਹ ਨਹੀਂ ਕਰ ਸਕਦਾ। ਇਹ ਤਾਂ ਫਿਰ ਉੱਥੇ ਕਾਰੋਬਾਰ ਕਰਨਾ ਪਾਕਿਸਤਾਨ 'ਚ ਕਾਰੋਬਾਰ ਕਰਨਾ ਹੋਏ ਤਾਂ ਲਾਜ਼ਮੀ ਗੱਲ ਆ ਫਿਰ ਉਹ ਅੱਛਾ ਬੱਚਾ ਬਣਨਾ ਹੀ ਪੈਂਦਾ। ਅਤੇ ਹੋਇਆ ਹੁਣ ਕੀ ਜਨਾਬ ਉਹ ਉਹਨਾਂ ਨੇ ਕੋਈ ਗੈਰੇਜ ਗੁਰੇਜ ਆਪਣਾ ਜਿਹੜਾ ਪਾਇਆ ਹੋਇਆ ਉਹਦੇ 'ਚ ਮੇਰੇ ਖਿਆਲ ਕੋਈ ਗੈਰੇਜ ਹੁਣ ਚੱਲਦਾ ਨਹੀਂ ਪਿਆ। ਹੁਣ ਗੈਰੇਜ ਚੱਲਦਾ ਨਹੀਂ ਅਤੇ ਹੁਣ ਲੋਕਾਂ ਨੂੰ ਜਿਹੜਾ ਨਾ ਉਹ ਬੁਲਾ ਕੇ ਉੱਥੇ ਕਿ ਵੀ ਆਪਣੀਆਂ ਗੱਡੀਆਂ ਜਿਹੜੀਆਂ ਨਾ ਗੈਰੇਜ ਇਹਦਾ ਗੈਰੇਜ ਜਿਹੜਾ ਉਹਦੇ 'ਚ ਲੈ ਕੇ ਆਓ ਅਤੇ 20,000 ਰੁਪਈਏ ਦੀ ਆਪਣੀ ਗੱਡੀ ਠੀਕ ਕਰਾਓ ਚਾਹੇ ਉਹ ਨਾ ਵੀ ਖਰਾਬ ਹੋਈ ਹੋਏ ਐਵੇਂ ਲੈ ਆਓ। ਤੁਸੀਂ ਕੰਧ 'ਚ ਮਾਰ ਦਿਓ ਕੰਧ 'ਚ ਮਾਰ ਕੇ ਅਤੇ ਗੱਡੀ ਲੈ ਆਓ। 20,000 ਤੁਸੀਂ ਮੈਨੂੰ ਦੇਣਾ ਚਾਹੇ ਤੁਸੀਂ ਕੰਧ 'ਚ ਨਾ ਵੀ ਮਾਰੋ ਉਵੇਂ 20,000 ਮੈਨੂੰ ਦੇ ਦਿਓ। ਹਾਂ ਅੱਲਾ ਵਾਸਤੇ। ਅਤੇ ਮੈਂ ਜਿਹੜਾ ਨਾ ਉਹ ਕੀ ਕਰਾਂਗਾ ਇਹ ਜਨਾਬ ਫਿਰ ਕਰੇਗਾ ਕਿ ਇਹ ਫੁੱਟਬਾਲ ਇਹਨੇ ਤਿਆਰ ਕੀਤੇ ਹੋਏ ਆ। ਉਹ ਫੁੱਟਬਾਲ ਕਹਿੰਦਾ ਮੈਂ ਜਿਹੜਾ ਨਾ ਆਪਣਾ ਸਾਈਨ ਕਰਕੇ ਸਿਗਨੇਚਰ ਕਰਕੇ ਉਹਦੇ 'ਤੇ ਹਾਂਜੀ ਆਟੋਗ੍ਰਾਫਸ ਫੁੱਟਬਾਲ 'ਤੇ ਦੇ ਕੇ ਅਤੇ ਉਹ ਮੈਂ ਤੁਹਾਨੂੰ ਇਨਾਮ ਦੇ ਤੌਰ 'ਤੇ ਦਿਆਂ। ਬਾਬਾ ਜੀ ਕਹਿੰਦੇ ਇਹ ਰੋਨਾਲਡੋ ਇਹ ਹਰਾਮਜ਼ਾਦਾ ਕੌਣ ਆ। ਇਹ ਬਾਬੇ ਕਹਿੰਦੇ ਫੁੱਟਬਾਲ ਖੇਡਦਾ। ਮੈਂ ਕਿਹਾ ਨਹੀਂ ਇਹਦਾ ਕੋਈ ਤਾਲੁਕ ਨਹੀਂ ਫੁੱਟਬਾਲ ਇਹਦਾ ਤਾਲੁਕ ਨਾ ਫੁੱਟਬਾਲ ਨਾਲ ਇਹਦਾ ਤਾਲੁਕ ਹੈ ਨਾ ਹੀ ਕਿਸੇ ਗਰਾਜ ਨਾਲ ਇਹਦਾ ਤਾਲੁਕ। ਬਾਬੇ ਕਹਿੰਦੇ ਗਰਾਜ ਦਾ ਤਾਲੁਕ ਤਾਂ ਫਿਰ ਮਾਈ ਦੇ ਨਾਲ ਹੀ। ਮੈਂ ਕਿਹਾ ਯਾਰ ਸਿਆਸੀ ਹੋ ਜਾਣਾ ਸ਼ੋ। ਬਾਬੇ ਕਹਿੰਦੇ ਉਹ ਕੋਈ ਗੱਲ ਆ ਵੀ ਬਈ ਇਹ ਗੈਰਾਜ ਕਿਤੇ ਮਾਈ ਵਾਲਾ ਤਾਂ ਨਹੀਂ ਕਿਤੇ ਉੱਧਰ ਬੁਲਾ ਰਿਹਾ ਕਿ ਵੀ ਉੱਧਰ ਚਲੇ ਜਾਓ। ਅਤੇ ਬਾਬੇ ਕਹਿੰਦੇ ਜੀ ਉਹ ਵਾਲੀ ਗੱਲ ਹੈ ਤਾਂ ਚਲੋ 20,000 ਮੈਂ ਵੀ ਦੇ ਦੇਣਾ। ਮੈਂ ਕੀ ਯਾਰ ਉਹ ਉੱਥੇ ਅੰਦਰ ਕੀ ਹੋਣਾ ਗੈਰੇਜ ਖਾਲੀ ਹੈ ਹੁਣ ਲੈ ਗਿਆ ਸਭ ਦਾ ਲੁੱਟ ਕੇ ਮਾਲ ਜਿਹੜਾ ਜਾਣਾ ਸੀ ਉਹਨੇ ਗੇਮ ਮੇਰਾ ਮਤਲਬ ਕਿ ਹੋ ਗਈ। ਹਾਂ ਬਾਬੇ ਕਹਿੰਦੇ ਗੇਮ ਪੈਂਦੀ ਹੁੰਦੀ। ਮੈਂ ਕਿਹਾ ਉਹੀ ਜੋ ਵੀ ਆ ਉਹ ਸਿਸਟਮ ਹੋ ਗਿਆ। ਅੱਗੇ ਤੁਸੀਂ ਆਪਣਾ ਦੱਸੋ ਤੁਸੀਂ ਕੀ ਚਾਹੀਦਾ ਤੁਹਾਨੂੰ ਗੈਰੇਜ। ਬਾਬਾ ਜੀ ਕਹਿੰਦੇ ਯਾਰ ਗੈਰੇਜ ਚਲੋ ਦਫਾ ਮਿੱਟੀ ਪਾਓ ਗੈਰੇਜ ਨੂੰ ਇਹਨੂੰ ਕਹੋ ਲੋ ਜੀ ਆ ਫੁੱਟਬਾਲ ਅਤੇ ਮੈਨੂੰ ਡੱਡੂ ਦੇ ਤੂੰ ਲੈ ਦੇ ਸਾਈਨ। ਮੈਂ ਕੀ ਯਾਰ ਆਹ ਕੀ ਗੱਲ। ਬਾਬੇ ਕਹਿੰਦੇ ਯਾਰ ਹੁਣ ਇਹਦੇ ਸਾਈਨ ਕੌਣ ਲਵੇ। ਆਹ ਦਗੜ ਦਲਾ ਵਗੈਰਾ ਅਤੇ ਬੇਸ਼ਰਮ ਲਾਹਨਤੀ ਕਿਰਦਾਰ ਔਰ ਡੁੱਬ ਕੇ ਮਰ ਜਾ ਕੰਜਰਾ। ਆ ਮਤਲਬ ਤੂੰ ਕੌਣ ਆ। ਮੈਂ ਸਾਈਨ ਕਰਕੇ ਯਾਰ ਕੀ ਹੋ ਗਿਆ ਯਾਰ ਸਰ ਸਮਝੋ ਬਾਹਰ ਸੁਨੀਲ ਮੱਝ ਸਾਈਨ ਸੁਨੀਲ ਮੱਝ ਦੇ ਫੁੱਟਬਾਲ 'ਤੇ ਸਾਈਨ ਕਰਕੇ ਦੇ ਆ ਕੀ ਆ ਵੀ ਟਰੋਫੀ ਆ ਵੀ ਸਮਝ ਨਹੀਂ ਆਉਂਦੀ ਕਿ ਪਾਗਲ ਹੋਇਆ ਪੈਸਾ ਕਮਾਉਣ ਦੇ ਅਜੀਬੋ ਗਰੀਬ ਤਰੀਕੇ ਆ ਕਿ ਮਤਲਬ ਹੁਣ ਇਹਦਾ ਗੈਰੇਜ ਜਿਹੜਾ ਨਾ ਨੋਰਮਲ ਗੈਰੇਜ ਨਹੀਂ ਗਾ। ਹਾਂ ਉੱਥੇ ਇਹ ਲਗਜ਼ਰੀ ਗੱਡੀਆਂ ਦਾ ਗੈਰੇਜ ਹੈ ਜਨਾਬ। ਇੱਥੇ ਤੁਸੀਂ ਮੇਰਾ ਮਤਲਬ ਹੈ ਕਿ ਜਿਹੜਾ ਕੰਮ ਤੁਸੀਂ ਆਮ ਗੈਰੇਜ 'ਚੋਂ ਕੋਈ ਆਪਣਾ 5-6 ਹਜ਼ਾਰ 'ਚ ਕਰਵਾ ਲੈਂਦੇ ਹੋ ਉਹ ਇਹਨੂੰ 20,000 ਦਿਓ ਜਾ ਕੇ। ਹਾਂ ਅਤੇ 20,000 ਦਿਓ ਜਾ ਕੇ ਅਤੇ ਆਹ ਕੰਮ ਕਰੇਗਾ। ਬਾਬੇ ਕਹਿੰਦੇ ਕੰਮ ਤਾਂ ਮੈਂ ਇਹਦਾ ਮੁਫਤ ਕਰ ਦਿਆਂਗਾ ਮੇਰੇ ਕੋਲ ਆ ਜਾਏ।
ਮੈਂ ਕਹਿੰਦੀ ਬਾਬਾ ਜੀ ਉਹਨੇ ਕੋਈ ਗਲਤ ਕੰਮ ਨਹੀਂ ਕਰਵਾਉਣਾ। ਬਾਬਾ ਜੀ ਕਹਿੰਦੇ ਯਾਰ ਮੈਂ ਕਿਹੜਾ ਕੋਈ ਗਲਤ ਕੰਮ ਕਰਾਂਗਾ ਇਹਦੇ ਨਾਲ, ਅੱਲਾ ਮਾਫ ਕਰੇ, ਐਡੀ ਕੋਈ ਗੱਲ ਨਹੀਂ। ਇਹਨੂੰ ਕਿਹਾ ਮੇਰੇ ਕੋਲ ਆਇਆ ਫੁੱਟਬਾਲ ਵੀ ਤੈਨੂੰ ਮੈਂ ਹੀ ਦਿਆਂ। ਮੈਂ ਕਿਹਾ ਬਾਬਾ ਜੀ ਸਾਈਨ ਕਰ। ਬਾਬਾ ਜੀ ਕਹਿੰਦੇ ਹਾਂ ਪੂਰਾ ਅੰਗੂਠਾ ਲਾ ਕੇ ਦਿਆਂਗਾ। ਇਹਨੂੰ ਸਮਝ ਲੱਗ ਜਾਏਗੀ ਕਿ ਆ ਕੀ ਲੁੱਟ ਮਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਲੋਕਾਂ ਦੇ ਨਾਲ ਕਿ ਵੀ ਫੁੱਟਬਾਲ 'ਤੇ ਆਪਣਾ ਸਾਈਨ ਮਾਰ ਕੇ ਦਿਓ, 20,000 ਦਾ ਕੰਮ ਕਰਾਓ। ਬਈ 20,000 ਬੰਦੇ ਕੋ ਹੋਵੇ, ਬੰਦਾ ਕੋਈ ਕਾਰੋਬਾਰ ਨਹੀਂ ਸ਼ੁਰੂ ਕਰ ਲਵੇ। ਮੈਂ ਕਿਹਾ ਯਾਰ ਅੱਜ ਕੱਲ੍ਹ 20,000 ਕੁਛ ਨਹੀਂ ਬਾਬਾ ਜੀ, ਤੁਹਾਡਾ ਦੌਰ ਪੁਰਾਣਾ। ਹਾਂ ਜਦੋਂ ਤੁਸੀਂ ਜਵਾਨ ਹੁੰਦੇ ਸੀਗੇ ਉਦੋਂ 20,000 ਬੜੀ ਰਕਮ ਹੁੰਦੀ ਸੀਗੀ। ਅੱਜ ਕੱਲ੍ਹ ਤਾਂ 20,000 ਇੱਥੇ ਮੈਕਡੋਨਲਡ 'ਚ ਜਾਓ ਤੁਸੀਂ ਬਾਹਰ, ਅਤੇ ਮੈਂ ਹਰ ਕੋਈ 6-7 ਹਜ਼ਾਰ ਤਾਂ ਉੱਥੇ ਲੱਗ ਜਾਂਦਾ ਹੋਣਾ ਤੁਹਾਡਾ, ਪਤਾ ਨਹੀਂ ਕਿੰਨਾ ਲੱਗਦਾ ਵੈਸੇ, ਮੈਨੂੰ ਪਤਾ ਨਹੀਂ ਕਿੰਨੇ ਸਾਲ ਹੋ ਗਏ ਉੱਥੇ। ਇੱਥੇ ਤਾਂ ਜਾਈਦਾ ਹੀ ਨਹੀਂ ਮੈਕਡੋਨਲਡ, ਸਾਡੇ ਹਰਾਮ ਆ, ਹਰਾਮ ਚੀਜ਼ਾਂ ਅਸੀਂ ਖਾਈਦੀਆਂ ਨਹੀਂ, ਅਤੇ ਇਸ ਕਰਕੇ ਮੈਨੂੰ ਅੰਦਾਜ਼ਾ ਨਹੀਂ ਕਿ ਬਈ ਕੀ ਪ੍ਰਾਈਜ਼ ਆ ਉਹਦੀ। ਲੇਕਿਨ ਖੈਰ ਉਹ ਆਪਣਾ ਜਿਹੜਾ ਨਾ ਉੱਥੇ 20,000 ਰੁਪਈਏ ਤੁਸੀਂ ਜਾ ਕੇ ਆਪਣਾ ਉੱਥੇ ਖਰਚੋ ਅਤੇ ਫੁੱਟਬਾਲ ਜਿਹੜਾ ਉਹਦੇ ਕੋਲ ਲੈ ਲਓ। ਅਤੇ ਬਾਬਾ ਜੀ ਕਹਿੰਦੇ ਫਿਰ ਫੁੱਟਬਾਲ ਦਾ ਕਰਨਾ ਕੀ ਹੈ ਗਿਆ, ਕਰਨਾ ਕੀ ਹੈ ਫੁੱਟਬਾਲ ਖੇਡੋ। ਬਾਬਾ ਜੀ ਕਹਿੰਦੇ ਕਿਹਦੇ ਨਾਲ ਖੇਡੀਏ? ਔਰ ਸੁਨੀਲ ਮੱਝ ਨੂੰ ਕਹਿ ਕੇ ਫੁੱਟਬਾਲ ਖੇਡਣ ਵਾਲੀ ਵੀ ਨਾਲ ਦੇ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਫਿਰ 20 ਤੈਨੂੰ 30 ਵੀ ਦਿਆਂ। ਮੈਂ ਕਿਹਾ ਯਾਰ ਉਹ ਕੋਈ ਕੰਜਰ ਆ? ਬਾਬਾ ਜੀ ਕਹਿੰਦਾ ਕੰਜਰ ਨਾ ਹੋਵੇ, ਦੱਲਾ ਤਾਂ ਲੱਗਦਾ। ਦੱਲਾ ਲੁੱਟ ਮਾਰ ਮਚਾਉਣ ਦੀ ਕੋਸ਼ਿਸ਼ ਕਰ ਰਿਹਾ ਲੋਕਾਂ ਨੂੰ 20,000 ਲੈ ਕੇ। ਬਾਬਾ ਜੀ ਕਹਿੰਦੇ ਇਹਨੂੰ ਕਿਹਾ ਦੇ ਕੱਢ ਕੇ ਕੋਈ, ਚਲੋ 20,000 ਮੈਂ ਦੇ ਦਿੰਦਾ। ਬਾਬਾ ਜੀ ਕਹਿੰਦੇ ਗੱਡੀ ਹੈ ਨਹੀਂ ਮੇਰੇ ਕੋਲ, ਸਾਈਕਲ ਲੈ ਜਾਵਾਂਗਾ। ਇਹਨੂੰ ਕਿਹਾ ਸਾਈਕਲਾਂ ਸੂਕਲਾਂ ਵੀ ਠੀਕ ਕਰ ਦਿੰਦਾ। ਮੈਂ ਬਾਬਾ ਜੀ ਸਭ ਕੁਛ ਠੀਕ ਕਰ ਦਿੰਦਾ, ਤੁਸੀਂ ਚਾਹੋ ਸਹੀ ਇੱਕ ਵਾਰੀ। ਬਾਬਾ ਜੀ ਕਹਿੰਦੇ ਮੈਂ ਤਿਆਰ ਹਾਂ। ਉਹਨੂੰ ਕਹਿ ਕੇ ਵੀ ਦੇ ਕੇ ਲਿਆ ਕੇ। ਮੈਂ ਕਿਹਾ ਬਾਬਾ ਜੀ ਉਹ ਕਿੱਥੋਂ ਦੇਵੇ ਲਿਆ ਕੇ? ਬਾਬਾ ਜੀ ਕਹਿੰਦੇ ਹੋਰ ਕੋਈ ਨਹੀਂ, ਚਲੋ ਘਰੋਂ ਹੀ ਕੱਢ ਕੇ ਦੇ ਦੇਵੇ। ਮੈਂ ਕਿਹਾ ਯਾਰ ਕੀ? ਬਾਬਾ ਜੀ ਕਹਿੰਦੇ ਕੋਈ ਚੀਜ਼ ਜਿਹਦੇ ਨਾਲ ਖੇਲਿਆ ਜਾਏ, ਕੋਈ ਬੱਲਾ, ਕੋਈ ਸੋਟਾ, ਕੋਈ ਜਿਹਦੇ ਨਾਲ। ਮੈਂ ਕਿਹਾ ਯਾਰ ਸੋਟੇ ਨਾਲ ਨਹੀਂ ਖੇਲੀਦਾ ਫੁੱਟਬਾਲ, ਕੀ ਕਰਦੇ ਹੋ ਯਾਰ ਅੱਲਾ ਦੇ। ਉਹ ਆਪਣਾ ਫੁੱਟਬਾਲ ਹੋਰ ਹੁੰਦਾ, ਕਿੱਕ ਮਾਰ ਕੇ ਖੇਲੀਦਾ ਸਿਸਟਮ ਕਰਕੇ। ਬਾਬਾ ਜੀ ਕਹਿੰਦੇ ਉਹ ਚਲੋ ਠੀਕ ਆ। ਫਿਰ ਬਾਬਾ ਜੀ ਕਹਿੰਦੇ ਉਹ ਫੁੱਟਬਾਲ ਦੀ ਕੀ, ਇਹਨੂੰ ਕਹਿਣਾ ਸੀ ਕਿ ਉਹ ਰੱਖ ਦਿੰਦਾ ਕਰੋ ਜੀ 20,000 ਦਾ ਮੇਰੇ ਗੈਰੇਜ 'ਤੇ ਕੰਮ ਵੀ ਕਰਾਓ, ਅਤੇ ਨਾਲੇ ਜਾਂਦੇ ਹੋਏ ਇਹਦੀ ਢੂਈ 'ਤੇ ਲੱਤ ਮਾਰ ਕੇ ਤਾਂ ਨਿਕਲ। ਫੁੱਟਬਾਲ ਜ਼ਰੂਰ ਸਾਇਆ ਕਰਨਾ ਅਤੇ ਲੱਤਾਂ ਮਰਵਾਉਂਦਾ ਆਪਣੀਆਂ, ਅਤੇ ਲੁੱਟ ਜਿਹੜੇ ਆ ਲੋਕਾਂ ਨੂੰ ਬਗੈਰਤਾ, ਬੇਸ਼ਰਮਾ, ਲਾਹਨਤੀਆ ਖੰਜ਼ੀਰਾ। ਹਾਂ ਉਹ ਫਿਰ ਸੋਸ਼ਲ ਮੀਡੀਆ ਨੇ ਇਹਦੀ ਜੋ ਤਬਾਹੀ ਪੱਟੀ ਹੋਈ ਆ। ਹਾਂ ਮੇਰੇ ਤੱਕ ਜ਼ਰਾ ਖਬਰ ਲੇਟ ਪਹੁੰਚੀ ਆ, ਮੈਂ ਪਿਛਲੇ ਦਿਨ ਜ਼ਰਾ ਰੈਸਟ 'ਤੇ ਸੀ। ਹਾਂ ਇਸ ਕਰਕੇ ਮੈਂ ਇੱਕਦਮ ਦੇਖਿਆ ਪੋਸਟ ਜਿਹੜੀ ਹੈ ਨਾ, ਅਤੇ ਉਹ ਮੈਨੂੰ ਸਮਝ ਆਈ। ਮੈਂ ਕਿਹਾ ਉਹ ਹੋ ਯਾਰ ਆਹ ਤਾਂ ਬੜਾ, ਮੇਰਾ ਮਤਲਬ ਹੈ ਕਿ ਲੁੱਟਮਾਰ ਪ੍ਰੋਗਰਾਮ ਹੈ, ਇਹ 'ਤੇ ਗੱਲ ਜ਼ਰੂਰ ਕਰਨੀ ਚਾਹੀਦੀ ਹੈ। ਅਤੇ ਸੁਨੀਲ ਮੱਝ ਜਿਹੜਾ ਬਗੈਰਤ ਹੈ, ਇਹੋ ਜਿਹੇ ਲਾਹਨਤੀ ਕਿਰਦਾਰ, ਵੀ ਤੇਰੇ ਕੋਲ ਅੱਗੇ ਘੱਟ ਪੈਸੇ 20,000 ਦੇ ਕੇ ਲੁੱਟ ਕੇ, ਔਰ ਨਾਲੇ ਤੂੰ ਗੱਲ ਇੱਦਾਂ ਕਰ ਰਿਹਾ ਤੂੰ ਪਤਾ ਨਹੀਂ ਕਿੱਡਾ ਵੱਡਾ ਕੋਈ ਤੁਰਮ ਖਾਨ ਹੈਗਾ ਜੀ, ਲੋਕੀ ਮਰਦੇ ਜਾਣਗੇ, ਲਾਈਨਾਂ ਬਣਾ ਕੇ ਲੈਣਗੇ, ਤੂੰ ਬੜਾ। ਮੈਨੂੰ ਬਾਬਾ ਜੀ ਕਹਿੰਦੇ ਯਾਰ ਇਹਨੂੰ ਸਾਰਿਆਂ ਨੇ ਇਮਰਾਨ ਖਾਨ ਬਣਨ ਦਾ ਸ਼ੌਕ ਆ। ਹਾਂ ਇਹਨੂੰ ਪਤਾ ਇਮਰਾਨ ਖਾਨ ਇੱਕ ਬੰਦੇ 'ਤੇ ਸਾਈਨ ਕਰ ਦੇਵੇ, ਓਏ ਹਾਏ ਹਾਏ ਹਾਏ, ਉਹ ਕਰੋੜਾਂ ਦੇ ਵਿੱਚ ਵਿਕਦਾ ਬੰਦਾ, ਉਹ ਕਰੋੜਾਂ ਦੇ ਵਿੱਚ। ਹਾਂ ਅਤੇ ਆਹ ਸੋਚ ਰਿਹਾ ਨਾ ਕਿ ਚਲੋ ਯਾਰ ਉਹਨੂੰ 20,000 ਦੇ ਵੇਚ ਹੀ ਤੂੰ ਕੰਮ ਕਰਾ ਕੇ ਹਿਸਾਬ ਤੋਂ ਜੋ ਵੀ ਹੈ। ਖੈਰ ਐਨੀਵੇ ਜੀ, ਉਹਦੇ ਬਾਅਦ ਜਨਾਬ ਇੱਕ ਹੋਰ ਜਿਹੜੀ ਉੜਦੀ ਹੋਈ ਖਬਰ ਆ, ਉੜਦੀ ਹੋਈ ਫੜਫੜਾਉਂਦੀ ਹੋਈ। ਹਾਂ ਉਹ ਪਤਾ ਨਹੀਂ ਹੁਣ ਕਿਦੋਂ ਦੀ ਗੱਲ ਹੈ, ਲੇਕਿਨ ਮੈਂ ਉਹ ਦੇਖਿਆ ਕਲਿੱਪ ਇੱਕ, ਉਹਦੇ 'ਚ ਮੀਰਾ ਜੀ ਹਾਂ ਮੀਰਾ, ਤੁਹਾਨੂੰ ਪਤਾ ਕਿ ਫਿਲਮ ਸਟਾਰ ਮੀਰਾ, ਕਿਆ ਬਾਤ ਹੈ ਉਹਦੀ। ਉਹ ਮੀਰਾ ਜੀ ਜਿਹੜੀ ਆ ਉਹ ਕਿਤੇ ਸ਼ੋਅ 'ਚ ਆ, ਅਤੇ ਉਹਨਾਂ ਨੇ ਇੱਕ ਹੁੰਦੀ ਹੈ ਰਿਕਾਰਡਿੰਗ ਸ਼ੋਅ ਦੇ ਵਿੱਚ ਜਿਹੜਾ ਤੁਸੀਂ ਟੀ ਵੀ 'ਤੇ ਦੇਖਦੇ ਹੋ, ਇੱਕ ਹੁੰਦੀ ਆ ਉਹ ਮੇਰਾ ਮਤਲਬ ਹੈ ਕਿ ਪਿੱਛੋਂ ਰਿਲੀਜ਼ ਕਰ ਦਿੰਦੇ ਕਹਿੰਦੀ ਆ ਪਿੱਛੋਂ ਕਿੱਦਾਂ ਰਿਲੀਜ਼ ਕਰ। ਮੈਂ ਕਿਹਾ ਮੇਰਾ ਮਤਲਬ ਹੈ ਕਿ ਉਹ ਆਪਣਾ ਕੱਢ ਲੀਕ ਕਰ ਦਿੰਦੇ ਨੇ, ਜਿਹੜੇ ਕਿ ਆਪਣਾ ਉਹ ਹੁੰਦੇ ਔਨ ਏਅਰ ਨਹੀਂ ਜਾਂਦੇ ਉਹ, ਲੇਕਿਨ ਉਹ ਬਿਹਾਈਂਡ ਦਾ ਸੀਨ ਉਹਨਾਂ ਨੂੰ ਕਹਿੰਦੇ ਨੇ, ਜਿਹੜੇ ਸੀਨ ਹੁੰਦੇ ਨੇ। ਅਤੇ ਉਹ ਸੀਨ ਜਿਹੜੇ ਨਾ ਉਹ ਕੋਈ ਲੀਕ ਹੋਏ, ਕੱਢ ਦਿੱਤੇ ਉਹਨਾਂ ਨੇ। ਉਹਦੇ 'ਚ ਹੁਣ ਮੀਰਾ ਜਿਹੜੀ ਹੈ ਨਾ ਉਹ ਉਹਨੂੰ ਕੁਛ ਕਰਨ ਦੀ ਕੋਸ਼ਿਸ਼ ਕਰ ਰਹੀ ਆ, ਲੇਕਿਨ ਉਹਦੇ ਕੋਲ ਹੋ ਨਹੀਂ ਰਿਹਾ। ਉਹ ਬਾਰ-ਬਾਰ ਉਹ ਸਾਰੇ ਤੰਗ ਆਏ ਹੋਏ, ਉਹਦੇ ਕੋਲ ਆਪ ਵੀ ਮੈਂ ਹਾਲੇ ਤੰਗ ਆਈ ਹੋਈ ਹੈ ਕਿ ਵੀ ਉਹ ਬਜ਼ੁਰਗ ਹੋ ਗਈ ਹੈ ਮੀਰਾ। ਹੁਣ ਯਕੀਨ ਕਰੋ ਇਸ ਉਮਰ ਦੇ ਵਿੱਚ ਮੀਰਾ ਨੂੰ ਚਾਹੀਦਾ ਕਿ ਰਿਟਾਇਰਮੈਂਟ ਲੈ, ਕੋਈ ਬਾਬਾ ਫਾੜ ਚੰਗਾ ਜਿਹਾ ਜਿਹਦੇ ਕੋਲ ਤਗੜੇ ਪੈਸੇ ਹੋਣ। ਬਾਬਾ ਜੀ ਕਹਿੰਦੇ ਮੇਰਾ ਤੇ ਮੇਰਾ ਮਤਲਬ ਨਾਲ ਹੀ ਸਾਰੇ ਸੇ ਜੇ ਤਗੜਾ ਜਿਹਾ ਬਾਬਾ ਜਿਹਦੇ ਕੋਲ ਪੈਸੇ ਹੋਣ। ਬਾਬਾ ਜੀ ਕਹਿੰਦੇ ਮੇਰੇ ਕੋਲ ਤਾਂ ਕੱਖ ਨਹੀਂ ਹੈ। ਮੈਂ ਕਿਹਾ ਇਸ ਕਰਕੇ ਮੈਂ ਤੁਹਾਡਾ ਜ਼ਿਕਰ ਨਹੀਂ ਕੀਤਾ,
ਮੈਂ ਉਹਨੇ ਮੀਰਾ ਨੂੰ ਕਿਹਾ ਕਿ ਵੀ ਮੇਰਾ ਮਤਲਬ ਕਿ ਬਾਬਾ ਲੱਭ ਚੰਗਾ ਤਗੜਾ ਜਿਹਾ ਅਤੇ ਦੇਖ ਕੇ ਤੇ ਨਿਕਲ ਜਾ ਬਾਹਰੋਂ ਬਾਲ ਲਓ। ਹਾਂ ਤੇਰੇ ਬਸ ਦਾ ਗੇਮ ਰਹਿ ਨਹੀਂ ਗਈ। ਫਿਲਮ ਵੀ ਇਹਦੀ ਨਿਕਲੀ ਫਲਾਪ ਹੋ ਗਈ। ਫਲੋਪ ਹੀ ਹੋਣੀ ਸੀ। ਲੋਕ ਕਹਿੰਦੇ ਆ ਕਿ ਕਿਸ ਕਿਸਮ ਦੀ ਐਕਟਿੰਗ ਕਰਵਾਈ ਗਈ ਇਹਦੇ ਕੋਲ। ਉਹ ਵੀ ਨੰਗ ਭੜੰਗ ਔਰ ਗੰਦ ਸੀ ਉਹਦੇ ਵਿੱਚ ਸਾਰਾ ਕੁਛ। ਹਾਂਜੀ ਲੇਕਿਨ ਆਹ ਵਾ ਕਿ ਮੇਰਾ ਮਤਲਬ ਆ ਉਹ ਜਿਹੜੇ ਸੀਨ ਲੀਕ ਹੋਏ ਉਹਦੇ 'ਚ ਉਹ ਕਹਿੰਦੀ ਨਜ਼ਰ ਆ ਰਿਹਾ ਉਹਨੂੰ ਕਿ ਮੀਰਾ ਜੀ ਆਪਣਾ ਆ ਜਾਓ। ਉਹਨੇ ਕੋਈ ਗਿਆ ਉਹਨੂੰ ਬੁਲਾਇਆ ਕਿ ਲਓ ਜੀ ਆ ਬੜੀ ਫਿਲਮ ਸਟਾਰ ਹੀ ਆਈ ਅਤੇ ਮੀਰਾ ਕਹਿੰਦੀ ਕਿ ਮੈਨੂੰ ਇੱਦਾਂ ਪਸੰਦ ਨਹੀਂ, ਮੈਨੂੰ ਕਿਸੇ ਹੋਰ ਤਰ੍ਹਾਂ ਹਿਸਾਬ ਲਓ। ਬਾਬਾ ਜੀ ਕਹਿੰਦੇ ਇਹਨੂੰ ਉਹ ਪਸੰਦ ਹੋਣਾ ਨਾ ਉਹ ਕੈਪਟਨ ਵੀਰ ਦਾ। ਮੈਂ ਕਿਹਾ ਉਹਦਾ ਕਿਹੜਾ ਸੀ? ਬਾਬਾ ਜੀ ਕਹਿੰਦੇ ਉਹ ਮਤਲਬ ਕਿ ਉਹਦੇ ਨਾਲ ਮੰਗਣੀ ਹੋਈ ਨਾ, ਮੰਗੇਤਰ ਸੀਗਾ ਉਹ ਜਿਸ ਤਰ੍ਹਾਂ ਬੁਲਾਉਂਦਾ ਸੀ, ਜਿਸ ਤਰ੍ਹਾਂ ਪਿਆਰ ਮੁਹੱਬਤ ਕਰਦਾ ਸੀਗਾ ਉੱਦਾਂ ਦਾ ਕੋਈ ਇਹਨੂੰ ਹੋਣਾ ਕਿ ਉੱਦਾਂ ਦਾ ਕੋਈ ਸਿਸਟਮ ਹੋ। ਉਹ ਸ਼ਰੀਫ ਆਦਮੀ ਅੱਗੇ ਜਿਹੜਾ ਖੜਾ ਦੂਜਾ ਉਹ ਕਹਿੰਦਾ ਭਾਈ ਮੈਂ ਹੋਸਟ ਹਾਂ, ਉਹ ਮੈਂ ਨਹੀਂ ਕਰ ਸਕਦਾ ਉਹ ਕੰਮ। ਮੇਰਾ ਮਤਲਬ ਹੈ ਕਿ ਆਰਟਿਸਟਾਂ ਵਾਲੇ ਕੰਮ, ਫਨਕਾਰੀਆਂ ਦੇ। ਉਹ ਖੈਰ ਉਹਨੇ ਉੱਥੇ ਖੜੀ ਹੋ ਕੇ ਫਿਰ ਉਹਨੇ ਜਿਹੜਾ ਨਾ ਕਹਿੰਦੀ ਮੈਂ ਸ਼ੇਰ ਜਿਹੜਾ ਨਾ ਉਹ ਸੁਣਾਉਣਾ। ਅਤੇ ਉਹ ਕਹਿੰਦੇ ਬਿਸਮਿਲ੍ਲਾ ਜੀ ਸੁਣਾਓ, ਸ਼ੇਰ ਸੁਣਾਓ ਤੁਸੀਂ। ਉਹਦੇ ਕੋਲ ਹੁਣ ਸ਼ੇਰ ਅਦਾ ਨਾ ਹੋਵੇ, ਉਹ ਕਈ ਵਾਰੀ ਕੱਟ ਕਰ ਕਰਕੇ ਉਹ ਫਿਰ ਕਹਿੰਦੇ ਮੈਨੂੰ ਲਿਖ ਕੇ ਦਿਓ। ਉਹਨੂੰ ਲਿਖ ਕੇ ਵੀ ਦਿੱਤਾ। ਫਿਰ ਕਹਿੰਦੀ ਮੈਂ ਆਪਣਾ ਸੁਣਾਉਣਾ, ਕਿਸੇ ਦਾ ਨਹੀਂ ਸੁਣਾਉਣਾ। ਪਤਾ ਨਹੀਂ ਕੀ ਦਿਮਾਗੀ ਮਰੀਜ਼ ਆ ਹਿਸਾਬ। ਬਾਬਾ ਜੀ ਕਹਿੰਦੇ ਯਾਰ ਦਿਮਾਗੀ ਮਰੀਜ਼ ਤੋਂ ਯਾਦ ਆ। ਮੈਂ ਕਿਹਾ ਨਹੀਂ ਯਾਰ ਉੱਧਰ ਨੂੰ ਨਾ ਜਾਓ ਯਾਰ। ਬਾਬਾ ਜੀ ਕਹਿੰਦੇ ਨਹੀਂ ਪੂਰੇ ਮੁਲਕ ਦਾ ਬੇੜਾ ਗਰਕ ਕੀਤਾ, ਤਬਾਹੀ ਫੇਰ ਕੇ ਰੱਖਦੀ ਯਾਰ ਉਹਨਾਂ ਨੇ ਐਸੀ ਤੈਸੀ। ਮੈਂ ਕਿਹਾ ਉਹ ਤਾਂ ਬਿਲਕੁਲ ਫੇਰ ਦਿੱਤੀ ਆ, ਬੇੜਾ ਗਰਕ ਕਰ ਦਿੱਤਾ। ਲੇਕਿਨ ਇੱਕ ਹੋਰ ਗੱਲ ਤੁਸੀਂ ਸੁਣੋ, ਉਹ ਜਨਾਬ ਇੱਕ ਹੋਰ ਜਿਹੜਾ ਬਗੈਰਤ ਬੇਸ਼ਰਮ ਆ ਉਹ ਹਰ ਅਸੀਂ ਕੁਛ ਦਿਨਾਂ ਬਾਅਦ ਉਹਦੀ ਗੱਲ ਕਰੀ ਦੀ ਹੈ ਕਿਉਂਕਿ ਉਹ ਬਾਜ਼ ਨਹੀਂ ਆ ਰਿਹਾ। ਉਹ ਐਸਾ ਖੰਜ਼ੀਰ ਦਾ ਬੱਚਾ, ਐਸਾ ਬਗੈਰਤ ਬੇਸ਼ਰਮ ਔਰ ਲਾਂਤੀ ਕਿਰਦਾਰ ਆ ਜਿਹੜਾ ਆਪਣਾ ਪਤਲੂ ਮੋਰੀ ਉਹਨੂੰ ਕਿਹਾ ਜਾਂਦਾ। ਅੱਜ ਕੱਲ੍ਹ ਪਤਾ ਨਹੀਂ ਕਿਉਂ ਕਿਹਾ ਜਾਂਦਾ। ਉਹ ਇੱਕ ਵਾਰੀ ਬਾਬਾ ਜੀ ਨੂੰ ਦੱਸਿਆ ਵੀ ਸੀ ਕਿ ਕਿਉਂ ਕਿਹਾ ਜਾਂਦਾ। ਅਤੇ ਉਹਨੂੰ ਜਿਹੜਾ ਨਾ ਉਹ ਕੋਈ ਚੀਜ਼ ਤੰਗ ਕਰ ਲਈ। ਬਾਬਾ ਜੀ ਕਹਿੰਦੇ ਤੰਗ ਕਰ ਲਈ ਕੀ ਕੀੜਾ ਹੋਣਾ? ਮੈਂ ਕਿਹਾ ਪਤਾ ਨਹੀਂ ਕੀ ਹੈ ਲੇਕਿਨ ਤੰਗ ਕਰ। ਬਾਬਾ ਜੀ ਕਹਿੰਦੇ ਮੈਨੂੰ ਸਮਝ ਆ ਗਈ ਹੈ। ਮੈਂ ਕਿਹਾ ਯਾਰ ਮੈਂ ਗੱਲ ਤਾਂ ਸੁਣਾ ਲੈਂਦੇ ਉਹਦੀ, ਤੁਸੀਂ ਬਾਅਦ 'ਚ ਆਪਣਾ ਪੇਸ਼ ਕਰ ਦੇਣਾ ਹਿਸਾਬ ਤਾਂ ਜੋ ਕਰਨਾ। ਅਤੇ ਉਹ ਅਸਲ ਗੱਲ ਇਹ ਹੋਈ ਆ ਕਿ ਜਨਾਬ ਉਹ ਉੱਥੇ ਹੁਣ ਟਿਕਟਾਕ 'ਤੇ ਬੈਠਾ ਬਗੈਰਤ ਬੇਸ਼ਰਮ ਲਾਂਤੀ ਕਿਰਦਾਰ ਜਿਹੜਾ ਉਹ ਉੱਥੇ ਇਮਰਾਨ ਖਾਨ ਦੇ ਖਿਲਾਫ ਬਕਵਾਸ ਕਰ ਰਿਹਾ। ਇਹ ਲੰਗੜੇ ਕੇ ਬੰਦੇ ਆ ਪਤਾ ਆਪਕੋ। ਸ਼ੌਕਤ ਖਾਨਮ ਬਕਵਾਸੀਆਤ ਉਹਨਾਂ ਦੇ ਵਾਲਦ ਦੇ ਖਿਲਾਫ ਬਕਵਾਸੀਅਤ ਕਰ ਰਿਹਾ ਅਤੇ ਨਾਲੇ ਕਹਿ ਰਿਹਾ ਕਿ ਦੇਖੋ ਆ ਮੈਂ ਇੰਝ ਕਰ ਦੂੰਗਾ, ਤੁਸੀਂ ਮੈਨੂੰ ਜਾਣਦੇ ਨਹੀਂ। ਅਤੇ ਫਿਰ ਕਦੀ ਆ ਕੇ ਮਾਫੀਆ ਮੰਗਦਾ, ਕਹਿੰਦਾ ਕਿ ਯਾਰ ਮੇਰਾ ਅੱਬਾ ਬਿਮਾਰ ਹੈ, ਮੇਰੇ ਅੱਬੇ ਨੂੰ ਤੁਸੀਂ ਵਾੜ ਕੇ ਰੱਖ ਦਿੱਤਾ। ਹਾਂ ਤੁਸੀਂ ਇਹ ਕਰਤਾ ਉਹ ਕਰਤਾ। ਹਾਲਾਂਕਿ ਅਬੇ ਯਾਰ ਤੂੰ ਬਗੈਰਤੀ ਬੇਸ਼ਰਮੀ ਜਿਹੜੀ ਉੱਥੇ ਬਹਿ ਕੇ ਕਰਦਾ। ਦੇਖੋ ਇਮਰਾਨ ਖਾਨ ਨੂੰ ਦੇ ਖਿਲਾਫ ਜਾ ਕੇ ਇੱਦਾਂ ਦੀ ਬਕਵਾਸੀਅਤ ਕਰੇਗਾ ਜਦੋਂ, ਅਤੇ ਫਿਰ ਲੋਕਾਂ ਨੂੰ ਤਾਂ ਕੋਈ ਫੜਨ ਵਾਲਾ ਨਹੀਂ। ਉਹ ਤੇਰੀ ਮਾਂ ਭੈਣ ਇੱਕ ਕਰਕੇ ਰੱਖ ਦੇਣਗੇ, ਤੇਰਾ ਪਿਓ ਤੇ ਚੀਜ਼ ਹੀ ਕੋਈ ਨਹੀਂ। ਹਾਂ ਔਰ ਤੈਨੂੰ ਤੇ ਵਾੜ ਕੇ ਰੱਖ ਦੇਣਗੇ। ਉਹ ਫਿਰ ਜਨਾਬ ਤੁਰ ਪੈਂਦੇ ਹੋਣੇ ਐਸੀ ਤੈਸੀ ਇਹਨੇ ਦੀ ਪੱਟੀ ਆ। ਅਤੇ ਇਹ ਫਿਰ ਆਇਆ, ਇਹ ਆ ਕੇ ਇਹਨੇ ਬਕਵਾਸੀਅਤ ਕੋਈ ਕੀਤੀ। ਹਾਂ ਅਤੇ ਉਹ ਹੁਣ ਮੈਂ ਕਿਹਾ ਬਾਬਾ ਜੀ ਦੱਸੋ ਯਾਰ ਇਹਦਾ ਕੀ ਇਲਾਜ, ਕੋਈ ਕੱਢੋ ਇਹਦਾ। ਬਾਬੇ ਕਹਿੰਦੇ ਇਲਾਜ ਦੀ ਗੱਲ ਨਹੀਂ ਯਾਰ, ਇਹਨੂੰ ਮਸਲਾ ਹੋ ਰਿਹਾ ਕਿ ਕੀੜਾ ਤੰਗ ਕਰ ਰਿਹਾ। ਪਰ ਬਾਬਾ ਜੀ ਕਹਿੰਦੇ ਨੇ ਕਿ ਉਹ ਮੋਰੀ ਹੋ ਗਈ ਬੰਦ। ਮੈਂ ਕਿਹਾ ਕਿ ਬਾਬਾ ਜੀ ਕਹਿੰਦੇ ਯਾਰ ਉਹ ਖੁੱਡ ਦੇ ਵਿੱਚ ਕੀੜਾ ਹੁੰਦਾ ਨਾ, ਅਤੇ ਜੇ ਖੁੱਡ ਬੰਦ ਕਰ ਦੇ ਅਤੇ ਕੀੜਾ ਫਿਰ ਤੜਫਦਾ ਹੁੰਦਾ, ਉਹ ਆਕਸੀਜਨ ਨਹੀਂ ਜਾਂਦੀ। ਔਰ ਬਾਬਾ ਜੀ ਕਹਿੰਦੇ ਉਹਨੂੰ ਜਦ ਤੱਕ ਆਕਸੀਜਨ ਹੀ ਨਹੀਂ ਮਿਲਣੀ ਅਤੇ ਉਹ ਫਿਰ ਕੀੜੇ ਨੂੰ ਕਿੱਦਾਂ ਸਾਹ ਹੋਵੇ। ਉਹ ਫਿਰ ਕੀੜਾ ਇਹਨੂੰ ਕਰਦਾ ਤੰਗ, ਅਤੇ ਉਹ ਤਾਂ ਇਹ ਬਕਵਾਸ ਕਰਦਾ ਇਮਰਾਨ ਖਾਨ ਦੇ ਖਿਲਾਫ। ਹੈ ਲਾਂਤੀ ਕਿਰਦਾਰ, ਇਹ ਮੰਗਤਾ, ਇਹ ਨੱਚਣ ਵਾਲਾ ਕੰਜਰ ਜਿਹੜਾ ਹਰਾਮਜ਼ਾਦਾ, ਬੜਾ ਵੱਡਾ ਦੱਲਾ। ਉਹ ਦੱਲਾ ਵੀ ਹੈ ਅਤੇ ਪਹਿਲੇ ਕੋਈ ਹੋਰ ਵੀ ਹਿਸਾਬ ਕਿਤਾਬ ਸੀ ਇਹਦਾ। ਬਾਬਾ ਜੀ ਕਹਿੰਦੇ ਨੇ ਕਿ ਉਹ ਜਿਹੜਾ ਨਾ ਹੁਣ ਇਹਨੂੰ ਇਲਾਜ ਦੀ ਜ਼ਰੂਰਤ ਆ। ਅਤੇ ਬਾਬਾ ਜੀ ਕਹਿੰਦੇ ਇਹਨੂੰ ਮੇਰੇ ਕੋਲ ਲੈ ਕੇ ਆਓ। ਬਾਬਾ ਜੀ ਤੁਸੀਂ ਕੀ ਕਰੋਗੇ? ਬਾਬਾ ਜੀ ਕਹਿੰਦੇ ਉਹ ਫਿਰ ਉਹ ਕੀੜੇ ਨੂੰ ਜਿੱਥੋਂ ਸਾਹ ਚਾਹੀਦਾ, ਬਾਬਾ ਜੀ ਕਹਿੰਦੇ ਉਹ ਫਿਰ ਮੋਰੀ ਖੁੱਲੀ ਕਰਾਂਗੇ ਥੋੜ੍ਹੀ ਜਿਹੀ ਤਾਂ ਕਿ ਸਾਹ। ਉਹ ਬਾਬਾ ਜੀ ਕਹਿੰਦੇ ਨੇ ਯਾਰ ਇਹਨੂੰ ਲੈ ਕੇ ਆਓ ਮੇਰੇ ਕੋਲ ਅਤੇ ਮੈਂ ਬਗੈਰਤ ਬੇਸ਼ਰਮ ਲਾਂਤੀ ਕਿਰਦਾਰ ਦਾ ਇਲਾਜ ਕਰਾਂ। ਮੈਂ ਕਿਹਾ ਬਾਬਾ ਜੀ ਤੁਸੀਂ ਕਿੱਦਾਂ ਇਲਾਜ ਕੀ ਇਲਾਜ ਕਰੋਗੇ? ਬਾਬਾ ਜੀ ਕਹਿੰਦੇ ਯਾਰ ਉਹ ਜਦ ਤੱਕ ਉਹ ਕੀੜਿਆਂ ਨੂੰ ਸਾਹ ਨਹੀਂ ਨਾ ਆਉਣਾ, ਉਨੀ ਦੇਰ ਤੱਕ ਇਹਨੂੰ ਸਕੂਨ ਨਹੀਂ ਆਉਣਾ ਇਸ ਹਰਾਮਜ਼ਾਦੇ। ਪਰ ਬਾਬਾ ਜੀ ਕਹਿੰਦੇ ਲੈ ਕੇ ਆਓ, ਫਿਰ ਮੈਂ ਕੋਈ ਕਰਦਾ ਵਾਂ ਬੰਦੋਬਸਤ ਤਾਂ ਕਿ ਉਹ ਕੀੜਾ ਜਿਹੜਾ ਨਾ ਫਸਿਆ ਹੋਇਆ ਉਹਨੂੰ ਸਾਹ ਕੋਈ ਉਹਦੇ ਵਾਸਤੇ ਰੋਸ਼ਨਦਾਨ ਕੀ ਖੋਲੀਏ। ਬਾਬਾ ਜੀ ਰੋਸ਼ਨਦਾਨ ਕੇ ਲੈਦਾ ਖੋਲਣਾ ਪੈਣਾ।
ਬਾਬਾ ਜੀ ਕਹਿੰਦੇ ਡਿਪੈਂਡ ਕਰਦਾ, ਅਗਰ ਤੇ ਕੀੜਾ ਛੋਟਾ ਜਿਹਾ ਹੈ ਫਿਰ ਤੇ ਕੰਮ ਜਲਦੀ ਹੋ ਜਾਏਗਾ, ਜੇ ਕੀੜਾ ਅੰਦਰ ਕੋਈ ਵੱਡਾ ਸੱਪ ਬਣ ਗਿਆ ਬਾਬਾ ਜੀ ਕਹਿੰਦੇ ਫਿਰ ਕੰਮ ਲੰਬਾ, ਫਿਰ ਉਹਨੂੰ ਕੋਈ 2 ਹਫ਼ਤੇ ਮੇਰੇ ਕੋਲ ਰਹਿਣਾ ਪੈਣਾ। 2 ਹਫ਼ਤੇ ਸੱਪ ਕੱਢ ਦਿਓ। ਬਾਬਾ ਜੀ ਕਹਿੰਦੇ ਨਹੀਂ ਪੁੱਤਰ, ਸੱਪ ਕੱਢ ਦਿੱਤਾ ਤੇ ਇਹ ਫਰਕ ਹੋਈ ਨਹੀਂ ਗਈ ਮੇਰੀ। ਮੈਂ ਕਿਹਾ ਫਿਰ ਬਾਬਾ ਜੀ ਕਹਿੰਦੇ ਇਹਨੂੰ ਆਦਤ ਪੈ ਗਈ ਨਾ, ਆਵੇ ਫਿਰ ਆਵੇ ਫਿਰ। ਬਾਬਾ ਜੀ ਕਹਿੰਦੇ ਮੈਂ ਬਸ ਉਹ ਇੰਨਾ ਕੁ ਜਿਹੜਾ ਨਾ ਉਹ ਰਸਤਾ ਬਣਾਉਣਾ ਜਿਹੜਾ ਅੰਦਰ ਸੱਪ ਜਾਂ ਕੀੜਾ ਉਹਨੂੰ ਸਾਹ ਆਉਂਦਾ ਰਹੇ, ਉਹਨੂੰ ਸਾਹ ਆਉਂਦਾ ਰਹੇਗਾ ਤੇ ਇਹ ਵੀ ਕੰਟਰੋਲ 'ਚ ਰਹੇਗਾ, ਨਹੀਂ ਤੇ ਉਹ ਕੀੜੇ ਨੇ ਭੁੜਕਦਾ ਨਾ ਤੇ ਇਹਨੇ ਇਮਰਾਨ ਖਾਨ ਦੇ ਖਿਲਾਫ ਬਕਵਾਸ ਕਰ ਦੇ। ਮੈਂ ਕਿਹਾ ਬਾਬਾ ਜੀ ਕਰਨਾ ਕੀ ਕਰੋਗੇ ਕੀ? ਬਾਬਾ ਜੀ ਕਹਿੰਦੇ ਯਾਰ ਆਪਰੇਸ਼ਨ ਹੀ ਛੋਟਾ ਜਿਹਾ ਕਰਨਾ ਪੈਣਾ ਕਮਰਾ ਬੰਦ ਕਰਕੇ। ਮੈਂ ਕਿਹਾ ਆਪਰੇਸ਼ਨ ਕੀ, ਮੇਰਾ ਮਤਲਬ ਕਿੱਥੇ ਕੀ ਕਾਹਦਾ ਆਪਰੇਸ਼ਨ? ਬਾਬਾ ਜੀ ਕਹਿੰਦੇ ਉਹ ਖਾਸ ਆਪਰੇਸ਼ਨ ਹੁੰਦਾ, ਹਾਂ ਵਿੱਚ ਕੋਈ ਮਦਦ ਵੀ ਲੈਣੀ ਪੈ ਸਕਦੀ ਹੈ ਮੈਨੂੰ। ਬਾਬਾ ਜੀ ਕਹਿੰਦੇ ਤੂੰ ਵੀ ਆ ਜੀ। ਮੈਂ ਕਹਿੰਦੀ ਭਾਈ ਮੈਂ ਕੋਈ ਡਾਕਟਰ? ਬਾਬਾ ਜੀ ਕਹਿੰਦੇ ਮੈਂ ਕਿਹੜਾ ਕੋਈ ਡਾਕਟਰ। ਮੈਂ ਕਿਹਾ ਚਲੋ ਤੁਸੀਂ ਤਾਂ ਹਕੀਮ ਤਾਂ ਹੈ ਹੀ, ਤੁਸੀਂ ਆਪਣੀ ਹਿੰਮਤ ਜਿਹੜੀ ਕਰਨੀ ਉਹ ਕਰਦੇ ਰਹੋ।